अस्सलाम वालेकुम। मैं थोड़ी दुआवां दे नाल खैरी सलामती तुर्की तो अपने घर पहुँच गया इत्थे रहमे शाह लैलपुर। ते बड़ी थोड़ी मेहरबानी, तुसी बड़ा प्यार दिता। फिल्मां सारियां देखियां, पर एक गल मैं देखी है भी राह दे विच ना उत्थे एयरपोर्ट दे उत्ते रुकिया, राह दे विच जांदा है भी दुबई रुकिया आंदा होया भी उत्थे बड़े भरा मिले। क्यों जेड़े मैनू देखदे आ ओह हुण फालोवर तां लफज ही गंदा, मैं तां कहना ओह असीं कुनबा एक घर दे जी आ। बंदे दा इदां प्यार पै जांदा। रब ने मेरे दिल च तुहाडा प्यार रखिया, तुहाडे दिल च मेरा प्यार रखिया, फिर ये कुनबा नहीं तो होर की है। अच्छा उत्थे ना मैनू बंदे गल्लां कई पुछदे सी भी आ किदां, मैं उन्हां नू उत्थे भी दसदा रहा। तुर्की गया, तुर्की भी मिले, उत्थे भी बड़ा प्यार करन वाले साडे धी पुत्तर जिहड़े प्रदेसां दे विच आ, जिद्दां दुबई सऊदी आ, इदां तुर्की दे विच भी आ, वो भी मिले। अच्छा उत्थे भी ओह ना टाइम थोड़ा सी, पर फिर भी बंदे ना जिद्दां पुछदे सी। मैनू ना तुहाडे वर्गे किसी सियाणे ने कहा भी तू वीडियो दे विच कह भी तुसीं कोई गल पुछनी है ना तो वीडियो दे हेठ, इस वीडियो हेठ तुसीं अपना नाम, अपने शहर का नाम लिख के ना हेठां ते तुसीं ओह गल पुछ सकदे आ। मैं तुहानूं वीडियो दे विच ही इदां वीडियो बना के जवाब दूंगा, तुहाडा नाम लऊं, तुहाडे शहर का नाम लऊं, फिर उस बंदे नूं इदां जिद्दां सामने आमने बैठे आ ना भी मूहरे बह के बंदा गल करदा, इदां मैं जवाब दूंगा। इस वीडियो थल्ले तुसीं लिख सकदे आ अपना सवाल, जिद्दां मैं महसूस किया भी उत्थे बंदे पुछदे सी। ते फिर जदों सियाणे कहंदे भी कुनबा होवे फिर ओला नहीं हुंदा, फिर तुसीं जिहड़ी गल भी पुछनी मैं तुहानूं दस्सूंगा। अच्छा बाकी मैं तुर्की दी तुहानूं सुणा दिंदा भी उत्थों हो के आया मैं। ते उह सियाणे कहंदे आ भी सप जे चुकंदर खावे तां अन्ना होवे, ना खावे तां कोड़ा होवे। ਉਹ ਜਿਹੜੀ ਤਰੱਕੀ ਆ ਨਾ, ਉਹ ਤਰੱਕੀ ਉੱਥੇ ਜਿਹੜੀ ਚੱਲ ਪਈ ਆ ਉਹ ਹੌਲੀ ਹੌਲੀ ਇੱਥੇ ਪਹੁੰਚਣੀ ਆ। ਸਿਆਣੇ ਕਹਿੰਦੇ ਹਨੇਰੀ ਚੱਲ ਪਵੇ ਅਖੀਰ ਉਹ ਪਹੁੰਚ ਹੀ ਜਾਂਦੀ ਹੈ, 10 ਮਿੰਟ ਅੱਗੇ ਕੀ ਤੇ ਪਿੱਛੇ ਕੀ। ਉਹ ਤਰੱਕੀ ਪਹੁੰਚਣੀ ਤਾਂ ਇੱਥੇ ਵੀ ਹੈ, ਉਹਨੂੰ ਚਾਹੇ ਚੰਗਾ ਕਹੀਏ ਚਾਹੇ ਮਾੜਾ ਕਹੀਏ, ਉਹ ਇੱਥੇ ਪਹੁੰਚ ਜਾਣੀ ਆ। ਤੇ ਜਿਹੜਾ ਮਾਹੌਲ ਚੱਲ ਪਿਆ ਉਹ ਸਾਨੂੰ ਉਹਦੇ 'ਚ ਰਹਿਣਾ ਤਾਂ ਪੈਣਾ। ਆਪਾਂ ਉਹ ਇਹ ਨਹੀਂ ਕਹਿੰਦੇ, ਪਰ ਮੈਂ ਜੋ ਮਹਿਸੂਸ ਕੀਤਾ ਉਹ ਤਾਂ ਤੁਹਾਡੇ ਤੱਕ ਮੈਂ ਪਹੁੰਚਾਵਾਂ ਕਿ ਨਾ। ਉਹ ਤਾਂ ਮੈਂ ਇੱਕ ਜਿੱਦਾਂ ਬੰਦਾ ਕਹਿੰਦੇ ਵੀ ਮੇਰੇ ਦਿਲ ਦੀ ਗੱਲ ਆ ਵੀ ਮੈਂ ਉੱਥੇ ਕੀ ਦੇਖ ਕੇ ਆ। ਉੱਥੇ ਆਜ਼ਾਦੀ ਜਿਹੜੀ ਆ ਨਾ, ਜਿਹਨੂੰ ਕਹਿੰਦੇ ਵੀ ਆਜ਼ਾਦੀ ਦਿੱਤੀ ਆ, ਧੀਆਂ ਪੁੱਤਰਾਂ ਨੂੰ ਆਜ਼ਾਦੀ ਦਿੱਤੀ ਆ, ਜਾਂ ਕਹਿੰਦੇ ਆ ਵੀ ਤਰੱਕੀ ਆ, ਵੀ ਇਹ ਜਦੀਦ ਦੌਰ ਆ। ਮੈਨੂੰ ਉਹ ਨਾ ਨਹੀਂ ਸੂਤ ਨਹੀਂ ਆਇਆ, ਮੇਰੇ ਤਾਂ ਸਮਝ 'ਚ ਉਹ ਗੱਲ ਨਹੀਂ ਆਈ ਵੀ ਜਿਹੜੀ ਇੱਥੇ ਸਾਡੇ ਬਜ਼ੁਰਗਾਂ ਨੇ ਸਾਨੂੰ ਗੱਲ ਦਿੱਤੀ ਸੀ, ਸਾਨੂੰ ਬਜ਼ੁਰਗਾਂ ਨੇ ਦੱਸਿਆ ਸੀ ਵੀ ਕਿੱਦਾਂ ਇੱਕ ਦੂਜੇ ਦਾ ਖਿਆਲ ਕਰਨਾ, ਕਿੱਦਾਂ ਕਿਸੇ ਦਾ ਦੁੱਖ ਸੁੱਖ ਵੰਡਣਾ। ਉਹ ਜੋ ਇੱਥੇ ਪਿੰਡਾਂ ਦੇ ਵਿੱਚ ਹੁੰਦਾ ਸੀ, ਸਾਡੇ ਪੰਜਾਬ ਦੀ ਰੀਤ ਕਹਿ ਲਓ, ਉਹ ਦੂਜਿਆਂ ਮੁਲਕਾਂ 'ਚ ਵੀ ਪਹਿਲਾਂ ਕਹਿੰਦੇ ਇੱਦਾਂ ਹੀ ਸੀ। ਹੁਣ ਤਾਂ ਸਾਰੇ ਇੱਕੋ ਵਾਰੀ ਤਾਂ ਨਹੀਂ ਬਣ ਗਏ ਸ਼ਹਿਰ ਜਾਂ ਤਰੱਕੀ ਕਰ ਗਏ, ਹੌਲੀ ਹੌਲੀ ਕੀਤੀ ਆ ਨਾ। ਉਸ ਟਾਈਮ ਉਹਨਾਂ ਦੇ ਵਿੱਚ ਵੀ ਇਹੀ ਹਾਲਾਤ ਸੀ, ਹੁਣ ਉਹ ਕਰ ਗਏ ਤਰੱਕੀ। ਤੇ ਉਹ ਜਿਹੜੀਆਂ ਗੱਲਾਂ ਇੱਥੇ ਸਾਡੇ ਕੋਲ ਸੀ ਉਹ ਸਾਰਾ ਕੁਝ ਉਹਦੇ ਨਾਲ ਉਹ ਪੁੱਠਾ ਪੈ ਗਿਆ। ਉੱਥੇ ਤਾਂ ਜਨਾਨੀਆਂ ਸਿਗਰਟਾਂ ਪੀਂਦੀਆਂ ਦੇਖੀਆਂ, ਜਵਾਨ ਜਨਾਨੀਆਂ ਧੀਆਂ ਪੁੱਤਾਂ ਵਾਲੀਆਂ, ਤੇ ਸੜਕ ਦੇ ਉੱਤੇ ਖਲੋਤੀਆਂ ਸਿਗਰਟਾਂ ਪੀਂਦੀਆਂ। ਘਰ ਵਾਲਾ ਨਹੀਂ ਰੋਕ ਸਕਦਾ, ਘਰ ਵਾਲਾ ਰੋਕੂਗਾ ਉਹ ਪੁਲਿਸ ਸੱਦ ਲੂਗੀ, ਕੀ ਪੱਲੇ ਰਹਿ ਜਾਊਗਾ ਬੰਦੇ ਦੇ। ਨਿਆਣੇ ਆ ਤੁਹਾਡੇ ਜਿਹੜੇ ਉਹ ਕਾਨੂੰਨ ਬਣਿਆ ਵੀ 14 ਸਾਲਾਂ ਦੇ ਵਿੱਚ ਸਕੂਲ 'ਚ ਪੜ੍ਹਨਾ, ਨਾਲ ਕੰਮ ਕਰਨਾ, ਉਹ ਚੰਗਾ ਵੀ ਟਾਈਮ ਨਾਲ ਨਾ ਜੂਲਾ ਆ ਜਾਂਦਾ। ਸਿਆਣੇ ਕਹਿੰਦੇ ਆ ਵੀ ਜ਼ੋਰ ਲਾਣਾ ਉਹੀ ਜਾਣਦਾ ਜਿਹਨੂੰ ਕੁੱਲਾ ਪਿਆ ਹੋਵੇ। ਟਾਈਮ ਨਾਲ ਕੁੱਲਾ ਪੈ ਜਾਂਦਾ ਨਿਆਣਿਆਂ ਨੂੰ, ਫਿਰ ਉਹ ਗਾਂ ਭਾਰ ਚੱਕ ਲੈਂਦੇ, ਜ਼ਿੰਮੇਦਾਰੀ ਆ ਜਾਂਦੀ। ਆਪਣੇ ਮਾਂ ਪਿਓ ਤੋਂ ਉਹ ਖਰਚਾ ਘੱਟ ਲੈਂਦੇ ਆ ਤੇ ਆਪਣਾ ਖਰਚਾ ਆਪ ਚੱਕ ਲੈਂਦੇ ਆ। ਇਹ ਗੱਲ ਚੰਗੀ ਆ। ਮੁੜ ਕੇ ਜਦੋਂ 18 ਸਾਲਾਂ ਦਾ ਹੋਇਆ, ਕਹਿੰਦੇ ਫਿਰ ਉਹ 18 ਸਾਲਾਂ ਤੋਂ ਬਾਅਦ ਮਾਂ ਪਿਓ ਉਹਨੂੰ ਕਹਿ ਨਹੀਂ ਸਕਦਾ ਵੀ ਕਿੱਥੋਂ ਆਇਆ ਕਿੱਥੇ ਚੱਲਿਆ। ਜੇ ਕੁਛ ਕਹੂਗਾ ਤੇ ਉਹ ਮੁੰਡਾ ਪੁਲਿਸ ਸੱਦ ਲੂਗਾ। ਪੁਲਿਸ ਤਾਂ ਬਣਾਈ ਹੋਈ ਉਹਨਾਂ ਨੇ ਘਰ ਦੀ ਜੀ, ਮਾੜੀ ਮਾੜੀ ਗੱਲ ਤੇ। ਅੱਛਾ ਉਹ ਫਿਰ ਮੁੰਡਾ ਕਿੱਥੇ ਜਾ ਰਿਹਾ ਕਿੱਥੇ ਆ ਰਿਹਾ ਤੂੰ ਕੁਛ ਕਹਿ ਨਹੀਂ ਸਕਦਾ। ਫਿਰ 22-24 ਸਾਲਾਂ ਦਾ ਹੋਇਆ ਤੇ ਮੁੰਡੇ ਨੇ ਕਰਨੀ ਜਿਹੜਾ ਵਿਆਹ ਕਰਨਾ ਆਪਦੀ ਪਸੰਦ ਦਾ, ਉਹ ਕਿਹਨਾਂ 'ਚ ਕਰਨਾ, ਕੋਈ ਬਰਾਦਰੀ ਕੀ ਆ ਜੋ ਵੀ ਜਿਹੜੀ ਉਹਨੇ ਕਹਿਣਾ ਨਾ ਵੀ ਕੁੜੀ ਨਾਲ ਮੈਂ ਕਰਨਾ, ਉਹਦੇ ਨਾਲ ਤੁਹਾਨੂੰ ਕਰਨਾ ਪੈਣਾ। ਫਿਰ ਜਦੋਂ ਵਿਆਹ ਹੋ ਗਿਆ ਮੁੰਡੇ ਨੇ ਆਪ ਦਾ ਲਾਮੇ ਘਰ ਲੈ ਲੈਣਾ, ਉੱਥੇ ਲਾਮੇ ਜਾ ਕੇ ਉਹਨੇ ਵਸਣਾ। ਮਾਂ ਪਿਓ ਵੱਖਰੇ ਆ, ਉਹ ਵੱਖਰੇ ਆ। ਉਂਝ ਸੁਲ੍ਹਾ ਸਫਾਈ ਆ ਵੀ ਕਿਤੇ ਇਕੱਠੇ ਹੋ ਜਾਂਦੇ ਆ, ਪਰ ਵੱਖਰੇ ਵੱਖਰੇ ਰਹਿੰਦੇ ਆ। ਮਾਂ ਪਿਓ ਬਿਮਾਰ ਹੋ ਗਏ ਜਾਂ ਬਹੁਤੇ ਬੁੜੇ ਹੋ ਗਏ, ਉਹ ਫਾਰਮ 'ਚ ਦੇ ਆਣੇ। ਉੱਥੇ ਫਾਰਮ ਬਣੇ ਆ, ਬਾਬਿਆਂ ਦੇ ਮਾਈਆਂ ਦੇ ਫਾਰਮ ਬਣੇ ਆ, ਜਾ ਕੇ ਫਾਰਮ ਦੇ ਵਿੱਚ ਤੁਸੀਂ ਉਹ ਜਮ੍ਹਾਂ ਕਰਾ ਦੇਣੇ। ਤੇ ਉਹ ਫਿਰ ਕਿਤੇ ਈਦ ਸ਼ਬਰਾਤੀ ਬੰਦੇ ਮਿਲਦੇ, ਉਹ ਵੀ ਕਹਿੰਦੇ ਕੋਈ ਮਿਲਦਾ ਕਿ ਨਹੀਂ ਮਿਲਦਾ। ਤੇ ਉਹ ਹੁਣ ਉਹ ਜਿਹੜੀ ਤਰੱਕੀ ਆ ਉਹ ਠੀਕ ਆ। ਉੱਥੇ ਰੇਲਾਂ ਚੱਲਦੀਆਂ, ਸਮੁੰਦਰਾਂ ਦੇ ਹੇਠ ਉਹਨਾਂ ਨੇ ਸੁਰੰਗਾਂ ਮਾਰਤੀਆਂ, ਪਹਾੜਾਂ ਦੇ ਵਿੱਚੋਂ ਦੀ ਉਹਨਾਂ ਨੇ ਗਾਰਾਂ ਕੱਢਤੀਆਂ, ਤੇ ਬੜਾ ਤਰੱਕੀ ਕਿਆ ਉਹਨਾਂ ਨੇ ਉੱਥੇ ਮੈਂ ਦੇਖ ਕੇ ਆਇਆ। ਤਰੱਕੀ ਐਸੀ ਹੋਈ ਹੈ, ਪਰ ਉਹ ਤਰੱਕੀ ਵਾਰੇ 'ਚ ਨਹੀਂ ਬੰਦੇ ਦੇ। ਜਿਹੜੀ ਬੰਦੇ ਦੀ ਅਸਲ ਆ ਨਾ, ਇਹ ਤੁਹਾਨੂੰ ਮੇਰੀ ਗੱਲ ਮੰਨਣੀ ਪੈਣੀ ਹੈ, ਚਾਹੇ ਤੁਹਾਨੂੰ ਗੁੱਸਾ ਲੱਗੇ। ਉੱਥੇ ਤੁਸੀਂ ਵਸ ਵੀ ਰਹੇ ਆ, ਸਾਡੇ ਧੀ ਪੁੱਤਰ ਵੀ ਉੱਥੇ ਵਸ ਰਹੇ ਆ। ਕਈ ਐਸੇ ਖਾਨਦਾਨ ਆ ਵੀ ਉੱਥੇ ਆਪਣੇ ਬਾਲ ਬੱਚੇ ਨੂੰ ਲੈ ਕੇ ਗਏ ਹੋਏ ਆ, ਤੇ ਉਹ ਵਿੱਚੋਂ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਸਿਆਣੇ ਕਹਿੰਦੇ ਵੀ
ਉਹ ਵਿੱਚੋਂ ਕਈ ਐਸੇ ਵੀ ਹੈ ਜਿਨ੍ਹਾਂ ਨੇ ਕੰਟਰੋਲ 'ਚ ਨਿਆਣੇ ਰੱਖੇ ਹੋਏ ਆ, ਪਰ ਜਿੱਦਾਂ ਦੀ ਹਵਾ ਚੱਲ, ਜਦੋਂ ਮਾਹੌਲ ਜਿੱਦਾਂ ਦਾ ਹੋ ਜਾਏ ਫਿਰ ਉਹ ਅਸਰ ਰੱਖਦਾ, ਫਿਰ ਉਹ ਫਰਕ ਤਾਂ ਪੈਣਾ ਹੀ ਪੈਣਾ। ਅੱਛਾ, ਉਹ ਮੈਂ ਕਹਿੰਦਾ ਵੀ ਜਿਹੜੀ ਸਾਡੀ ਪਿਛਾ ਅਸਲ ਆ ਨਾ, ਉਹ ਨਹੀਂ ਬਚਣੀ। ਜੇ ਉਹਨਾਂ ਦੀ ਅਸਲ ਵੀ ਨਾ ਬਚੀ ਨਾ ਤੇ ਉਹ ਆਪਣੀ ਵੀ ਨਹੀਂ ਬਚਣੀ। ਹੌਲੀ ਹੌਲੀ ਇਦਾਂ ਸਿਆਣੇ ਕਹਿੰਦੇ ਆ ਵੀ ਬੰਦਾ ਖੁਸ਼ਬੂ ਵਾਲੇ ਬਾਜ਼ਾਰ ਦੇ ਵਿੱਚੋਂ ਲੰਘ ਜਾਏ ਨਾ ਤੇ ਖੁਸ਼ਬੂ ਨਾ ਵੀ ਲਵੇ ਤਾਂ ਵੀ ਬੰਦੇ ਤੋਂ ਖੁਸ਼ਬੂ ਆਉਣ ਲੱਗ ਜਾਂਦੀ। ਤੇ ਜਿਹੜੇ ਹੁਣ ਉੱਥੇ ਰਹਿ ਰਹੇ ਆ 20-20 ਸਾਲ ਦੇ, ਚਲੋ ਆਪਾਂ ਆਪਣੇ ਬੰਦਿਆਂ ਨੂੰ ਛੱਡੀਏ, ਉਹਨਾਂ ਦੀ ਗੱਲ ਕਰ ਲਈਏ ਵੀ ਉਹ ਵੀ ਹੁਣ ਇਸ ਕਾਨੂੰਨ ਤੋਂ ਔਖੇ ਹੋਣੇ ਮੇਰੇ ਹਿਸਾਬ ਨਾਲ। ਮੈਨੂੰ ਤਾਂ ਲੱਗਿਆ ਯਾਰ ਡੰਗਰ 'ਚ ਬੰਦੇ 'ਚ ਫਰਕ ਕੀ ਆ? ਅਹਿਸਾਸ ਦਾ ਫਰਕ ਹੀ ਆ ਨਾ। ਬੰਦੇ ਦੇ ਵਿੱਚ ਅਹਿਸਾਸ ਆ ਤੇ ਡੰਗਰ 'ਚ ਡੰਗਰ ਉਹ ਪੱਠੇ ਖਾ ਲਏ ਤੇ ਬਸ ਆਪਣਾ ਚਾਰ ਚੁਰ ਕੇ ਰੱਜ ਗਿਆ ਤੇ ਬਹਿ ਗਿਆ ਜਗਾਲੀ ਕਰ ਲਈ। ਉੱਥੇ ਵੀ ਇਹੀ ਹਿਸਾਬ ਦੇਖਿਆ, ਦੋ ਬੈਠੇ ਆ ਨਾ ਕੁੜੀ ਮੁੰਡਾ, ਉਹਨਾਂ ਨੂੰ ਨਹੀਂ ਇਹ ਪਤਾ ਵੀ ਸਾਡੇ ਲਾਗੇ ਕੌਣ ਆ, ਕੋਈ ਬਜ਼ੁਰਗ ਦੇਖ ਰਿਹਾ, ਕੋਈ ਲੰਘ ਰਿਹਾ ਟੱਪ ਰਿਹਾ ਵੀ ਲੰਘਾ ਇੱਥੇ ਚੌਕ 'ਚ ਬੈਠੇ ਆ, ਉਹਨਾਂ ਨੂੰ ਇਸ ਗੱਲ ਨਾਲ ਕੋਈ ਪਰਵਾਹ ਨਹੀਂ। ਕਿਉਂ? ਉਹਨਾਂ ਨੂੰ ਪਤਾ ਜਿਹੜਾ ਸਾਡੇ ਲਾਗੇ ਆਊਗਾ ਅਸੀਂ ਪੁਲਿਸ ਸੱਦ ਲੈਣੀ। ਉਹ ਆਪਦਾ ਉਹ ਮਰਜ਼ੀ ਨਾਲ ਬੈਠੇ ਆ, ਕੁੜੀਆਂ ਵੀ ਸਿਗਰਟਾਂ ਪੀਂਦੀਆਂ, ਮੁੰਡੇ ਵੀ ਪੀਂਦੇ ਆ, ਜੋ ਆਜ਼ਾਦੀ ਆ ਜੀ ਜੋ ਮੈਂ ਦੇਖ ਕੇ। ਤੇ ਉਹ ਤਾਂ ਫਿਰ ਗੱਲ ਬੜੀ ਦੂਰ ਚਲੀ ਜਾਣੀ। ਤੂੰ ਦੇਖ ਮੇਰਾ ਨਾ ਕੱਟਾ ਠੰਡਾ ਹੋ ਗਿਆ ਆ 15 ਦਿਨ ਹੋਈ ਗੱਲ, ਤੇ ਤੂੰ ਯਕੀਨ ਰੱਬ ਤੇ ਕਰੀ ਪੂਰਾ ਪਿੰਡ ਪੁੱਛਣੀ ਕਰਨਾ। ਇੱਕ ਬਾਬਾ ਸਾਡੇ ਪਿੰਡ ਦਾ ਖਾਸੀ ਉਮਰ ਦਾ, ਉਹਦੇ ਕੋਲ ਤੁਰਿਆ ਨਹੀਂ ਜਾਂਦਾ, ਉਹ ਠੁੰਗੀਆਂ ਜੀਆਂ ਤੇ ਤੁਰਦਾ ਲੈ। ਉਹ ਮੋਟਰਸਾਈਕਲ ਤੇ ਆਪਣੇ ਮੁੰਡੇ ਨੂੰ ਲੈ ਕੇ ਆ ਇੱਥੇ, ਆਖੇ ਮੈਂ ਝੋਟੇ ਦਾ ਪਤਾ ਲੱਗਿਆ ਸੀ ਮਨਖ ਕਰਨਾ ਹੈ। ਵੀ ਯਾਰ ਸਾਡੇ ਤਾਂ ਇੱਥੇ ਇਹ ਰੀਤ ਰਿਵਾਜ ਸੀ, ਬੰਦੇ ਦੀ ਅਸਲ ਤਾਂ ਇਹ ਸੀ, ਬੰਦੇ ਦਾ ਪਿਛੋਕੜ ਇਹ ਸੀ ਵੀ ਅਹਿਸਾਸ ਇੰਨਾ ਸੀ, ਡੰਗਰ ਦਾ ਵੀ ਦੁੱਖ ਸਾਂਝਾ ਕਰਦੇ ਸੀ। ਉੱਥੇ ਬੰਦੇ ਨੂੰ ਬੰਦੇ ਦੀ ਖਬਰ ਨਹੀਂ ਰਹੀ। ਉਹ ਫਿਰ ਜੇ ਇਹੀ ਤਰੱਕੀ ਆ ਤਾਂ ਫਿਰ ਇਹ ਤਾਂ ਬੰਦੇ ਦੀ ਜਿਹੜੀ ਅਸਲ ਫਿਤਰਤ ਆ ਨਾ, ਉਹਦੇ ਨਾਲ ਇਹ ਸੂਤ ਨਹੀਂ ਆ ਰਹੀ। ਮੈਂ ਤੈਨੂੰ ਇਹ ਗੱਲ ਸਿੱਧੀ ਕਰ ਰਿਹਾ, ਜਿਹੜਾ ਬੰਦਾ ਬਣਾਇਆ ਨਾ, ਇਹ ਜਿਸ ਹਿਸਾਬ ਨਾਲ ਜੋ ਰੱਬ ਨੇ ਬੰਦੇ ਨੂੰ ਬਣਾਇਆ ਨਾ, ਉਹ ਆਹ ਤੁਹਾਡੇ ਵਾਲੀ ਜਿਹੜੀ ਕਾਨੂੰਨ ਤਰੱਕੀ ਆ ਨਾ, ਇਹ ਉਹਦੇ ਨਾਲ ਸੂਤ ਨਹੀਂ ਆ ਰਹੀ। ਹਾਂ, ਇਹ ਤਾਂ ਆਪਸ ਦੇ ਵਿੱਚ ਨਾ ਇਹ ਗੱਲ ਇਹ ਬਣਦੀ ਜੁੜਦੀ ਨਹੀਂ ਹੈ। ਗੱਲ ਉਹੀ ਸੀ ਵੀ ਜੇ ਬੰਦਾ ਉਦੋਂ ਤੱਕ ਪੂਰਾ ਜਦੋਂ ਤੱਕ ਉਹਦੇ ਵਿੱਚ ਸਾਹਸ ਤਾਂ ਦੂਸਰਿਆਂ ਦਾ ਵੀ ਕਰਨਾ ਸੀ। ਉਹ ਕਹਿੰਦੇ ਆ ਤੁਸੀਂ ਮਾਂ ਪਿਓ ਨੂੰ ਫਾਰਮ 'ਚ ਦਿਆਓ, ਭੈਣ ਭਰਾ ਇੱਕ ਦੂਏ ਤੋਂ ਦੂਰ ਆਓ, ਆਪਣੀ ਆਪਣੀ ਜ਼ਿੰਦਗੀ ਆ, ਆਪਣੀ ਆਪਣੇ ਮਸਰੂਫ ਆ, ਆਪਣਾ ਕਮਾਣਾ ਆਪਣਾ ਖਾਣਾ, ਕੋਈ ਸਾਂਝ ਨਹੀਂ ਹੈਗੀ, ਕੋਈ ਗੱਲ ਨਹੀਂ ਹੈਗੀ। ਇਦਾਂ ਦਾ ਹਿਸਾਬ ਮੈਂ ਦੇਖਿਆ। ਤੇ ਤੁਸੀਂ ਕਹੋਗੇ ਵੀ ਇਹ ਹੁਣ ਪੁਰਾਣਾ ਦਿਮਾਗ ਆ ਇਹਦਾ ਤੇ ਤਾਂ ਇਦਾਂ ਦੀਆਂ ਗੱਲਾਂ। ਮੈਂ ਯਾਰ ਇਹ ਤਾਂ ਨਹੀਂ ਕਹਿੰਦਾ ਵੀ ਮੇਰੇ ਕਹਿਣ ਤੇ ਉਹਨਾਂ ਨੇ ਕੋਈ ਹੱਟ ਤਾਂ ਨਹੀਂ ਜਾਣਾ, ਜਾਂ ਮੇਰੀ ਗੱਲ ਕੋਈ ਆਖਰੀ ਗੱਲ ਤਾਂ ਨਹੀਂ ਹੈਗੀ। ਤੁਸੀਂ ਰਹਿ ਰਹੇ ਹੋ ਉੱਥੇ, ਤੁਹਾਨੂੰ ਬਹੁਤਾ ਪਤਾ ਹੋਊਗਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਮੈਂ ਇਹ ਨਹੀਂ ਕਹਿੰਦਾ। ਮੈਂ ਤਾਂ ਉਹ ਗੱਲ ਕੀਤੀ ਆ ਜਿਹੜੀ ਮੈਂ ਮਹਿਸੂਸ ਕੀਤੀ ਹੈ ਵੀ ਇਹ ਅਖੀਰ ਇੱਥੇ ਵੀ ਉਹ ਜਿਹੜੀ ਸ਼ਾਇਦ ਉੱਥੇ ਉਹਨਾਂ ਮੁਲਕਾਂ ਦੇ ਵਿੱਚ ਆਜ਼ਾਦ ਹੋਈ ਆ, ਉਹ ਸਾਡੇ ਤੱਕ ਪਹੁੰਚ ਹੀ ਗਈ ਨਾ। ਹੁਣ ਮੋਬਾਈਲ ਆ, ਉੱਥੇ ਹੀ ਆਜ਼ਾਦ ਹੋਇਆ ਸੀ, ਉਹ ਸਾਡੇ ਤੱਕ ਆ ਗਿਆ। ਹੌਲੀ ਹੌਲੀ ਉਹ ਜਿਹੜੇ ਕਾਨੂੰਨ ਆ, ਉੱਥੇ ਦਾ ਮਾਹੌਲ ਆ, ਉੱਥੇ ਦੀ ਜ਼ਿੰਦਗੀ ਆ, ਉਹ ਇੱਥੇ ਪਹੁੰਚਣੀ। ਅਸੀਂ ਨਾ ਦੇਖਾਂਗੇ, ਸਾਡੀ ਗਾਂ ਨਸਲ ਦੇਖ ਲੂਗੀ, ਉਹ ਇੱਥੇ ਤੱਕ ਉਹ ਮਾਹੌਲ ਆ ਜਾਣਾ। ਅਸੀਂ ਰੋਕ ਤਾਂ ਨਹੀਂ ਸਕਦੇ, ਪਰ ਮੈਂ ਇਹ ਗੱਲ ਕਰ ਰਿਹਾ ਵੀ ਉਹ ਨਹੀਂ, ਬੰਦੇ ਦੇ ਹਿਸਾਬ ਦੀ ਉਹ ਜ਼ਿੰਦਗੀ ਨਹੀਂ ਹੈ ਜੋ ਬੰਦੇ ਦੇ ਹਿਸਾਬ ਦੀ ਜ਼ਿੰਦਗੀ ਬਣਾਈ ਸੀ ਨਾ ਰੱਬ ਨੇ, ਉਹ ਉਹਦੇ ਨਾਲ ਨਹੀਂ ਸੂਤ ਨਹੀਂ ਆ ਰਹੀ, ਉਹਦੇ ਨਾਲ ਉਹ ਰਲ ਨਹੀਂ ਰਹੀ। ਉਹ ਜਿਹੜੀ ਉੱਥੇ ਦੀ ਆ, ਉਹ ਅਖੀਰ ਉਹਨਾਂ ਨੇ ਅੱਕ ਜਾਣਾ ਇਸ ਜ਼ਿੰਦਗੀ ਤੋਂ। ਜਿਹੜਾ ਕੁਨਬਾ ਬਣਾਇਆ ਸੀ ਨਾ ਰੱਬ ਦੀ ਜ਼ਾਤ ਨੇ, ਤੂੰ ਦੇਖ ਬੰਦਾ ਤੀਵੀਂ ਜਦੋਂ ਵਿਆਹ ਕਰਦਾ ਸੀ ਨਾ, ਇਹ ਸਿਆਣੇ ਕਹਿੰਦੇ ਆ ਵੀ ਰੱਬ ਨੇ ਇੱਕ ਸਕੂਲ ਬਣਾਇਆ ਸੀ, ਇੱਕ ਅਦਾਰਾ ਬਣਾਇਆ ਸੀ। ਉਹਨਾਂ ਦੀ ਬੰਦੇ ਦੀ ਤੇ ਤੀਵੀਂ ਦੀ ਡਿਊਟੀ ਇਹ ਲਾਈ ਸੀ ਵੀ ਤੁਸੀਂ ਦੋਵਾਂ ਨੇ ਰਲ ਕੇ ਗਾਂ ਨਸਲ ਦੇਣੀ ਆ, ਮਾਸ਼ਰੇ ਨੂੰ ਧੀ ਪੁੱਤ ਪਾਲ ਕੇ ਦੇਣੇ ਆ ਦੁਨੀਆ ਨੂੰ। ਤੇ ਕਿੱਦਾਂ ਤੁਸੀਂ ਚੰਗੇ ਪਾਲ ਕੇ ਦੇਣੇ, ਉਹਨਾਂ ਨੂੰ ਚੰਗਾ ਸੁਭਾਅ ਦੇਣਾ, ਚੰਗੀ ਅਖਲਾਕੀਆਤ, ਚੰਗੀਆਂ ਗੱਲਾਂ ਸਮਝਾ ਕੇ ਤੁਸੀਂ ਆਪਣੇ ਧੀ ਪੁੱਤਰ ਨੂੰ ਅਗਾਂਹ ਦੁਨੀਆ ਨੂੰ ਦੇ ਰਹੇ ਆ। ਜਦੋਂ ਸਾਰਿਆਂ ਨੇ ਇਦਾਂ ਚੰਗੀ ਔਲਾਦ ਦੇਣੀ ਸੀ ਨਾ, ਤਾਂ ਇੱਕ ਗਾਂ ਚੰਗੀ ਨਸਲ ਬਣਦੀ ਸੀ, ਫਿਰ ਉਹ ਮਾਸ਼ਰਾ ਬਣਦਾ ਚੰਗਾ। ਤੇ ਜਦੋਂ ਮਾਂ ਪਿਓ ਧੀ ਪੁੱਤ ਨੂੰ ਕੁਝ ਕਹਿ ਨਹੀਂ ਸਕਦੇ, ਚੰਗੀ ਮਾੜੀ ਨਹੀਂ ਕਹਿ ਸਕਦੇ, ਉਹਨਾਂ ਨੂੰ ਪੁੱਛ ਦੱਸ ਨਹੀਂ ਸਕਦੇ, ਤੇ ਉਹ ਫਿਰ ਕੀ ਦਿੱਤਾ ਉਹਨਾਂ ਨੇ? ਫਿਰ ਤਾਂ ਉਹ ਇਦਾਂ ਹੀ ਆ ਜਿਵੇਂ ਜੰਗਲ ਦੇ ਵਿੱਚ ਕੋਈ ਜਾਨਵਰ ਫਿਰ ਰਹੇ, ਉਹ ਜਾਨਵਰ ਵੀ ਆਪਦੀ ਮਰਜ਼ੀ ਕਰਦੇ ਆ, ਉਹਨਾਂ ਦਾ ਵੀ ਆਪ ਦਾ ਕਾਨੂੰਨ ਹੁੰਦਾ, ਤੇ ਉੱਥੇ ਵੀ ਇਦਾਂ ਹੀ ਆ। ਫਿਰ ਉਹ ਮੇਰੇ ਤਾਂ ਹਿਸਾਬ 'ਚ ਕੋਈ ਨਹੀਂ ਗੱਲ ਇਦਾਂ। ਤੇ ਬਾਕੀ ਚਲੋ ਇਹ ਤਾਂ ਖੈਰ ਉਹ ਜੋ ਗੱਲਾਂ ਉੱਥੇ ਦੇਖੀਆਂ ਮੈਂ ਤੁਹਾਨੂੰ ਉਂਝ ਦੱਸ ਰਿਹਾ ਸੀ। ਬਾਕੀ ਇਹ ਆ ਵੀ ਉਹਨਾਂ ਮੁਲਕਾਂ ਦੇ ਵਿੱਚ ਤਰੱਕੀ ਬੜੀ ਆ, ਸਹੂਲਤਾਂ ਬੜੀਆਂ, ਇਹਨਾਂ ਤੋਂ ਮੈਂ ਇਨਕਾਰ ਨਹੀਂ ਕਰਦਾ। ਉੱਥੇ ਬੰਦੇ ਨੂੰ ਕੁਛ ਹੋਵੇ ਤੇ ਐਂਬੂਲੈਂਸ ਘਰੋਂ ਆ ਕੇ ਚੱਕਦੀ ਆ, ਤੇ ਰੇਲ ਗੱਡੀ ਦੇ ਵਿੱਚ ਕਿਰਾਇਆ ਥੋੜਾ, ਸਹੂਲਤ ਆ, ਤੁਸੀਂ ਜਿੱਥੇ ਜਾਣਾ ਤੁਹਾਨੂੰ ਸਾਰੀਆਂ ਸਹੂਲਤਾਂ ਉੱਥੇ ਮਿਲੀਆਂ ਹੋਈਆਂ, ਤੇ ਖਾਣ ਪੀਣ ਦੀਆਂ ਸ਼ੈਵਾਂ ਉੱਥੇ ਖਾਲਸਾਂ ਚੰਗੀਆਂ।
ਇਮਾਨਦਾਰੀ ਵੀ ਉੱਥੇ ਹੈਗੀ ਆ। ਪਰ ਇਹ ਸਾਰਾ ਕੁਝ ਉਦੋਂ ਕਾਮਯਾਬ ਆ ਜਦੋਂ ਬੰਦੇ 'ਚ ਸਾਹਸ ਹੋਵੇ। ਜੇ ਬੰਦੇ 'ਚ ਸਾਹਸ ਨਹੀਂ ਹੈ, ਫਿਰ ਇਸ ਤੋਂ ਦੁੱਗਣੀਆਂ ਸਹੂਲਤਾਂ ਵੀ ਦੇ ਲਾ, ਉਹ ਕੋਈ ਨਹੀਂ, ਉਹ ਜੰਗਲ ਹੀ ਆ। ਬੰਦੇ 'ਚ ਤੇ ਮੈਂ ਤੁਹਾਨੂੰ ਦੱਸਿਆ ਨਾ ਵੀ ਫਰਕ ਇਹੀ ਆ ਡੰਗਰ 'ਚ ਅਹਿਸਾਸ ਦਾ। ਜੇ ਸਾਹਸ ਮੁੱਕ ਗਿਆ, ਫਿਰ ਇੱਕ ਹੋਰ ਗੱਲ ਦੱਸਾਂ, ਕਰਨੀ ਤਾਂ ਨਹੀਂ ਚਾਹੀਦੀ, ਪਰ ਕਰਨੀ ਪੈਂਦੀ ਹੈ ਦੁਨੀਆਦਾਰੀ ਦੇ ਹਿਸਾਬ ਨਾਲ। ਬੰਦੇ ਤੇ ਬੰਦੇ 'ਚ ਰੱਬ ਨੇ ਹਯਾ ਦਾ ਪਰਦਾ ਬਣਾਇਆ। ਜਦੋਂ ਇਹ ਪਰਦਾ ਚੱਕਿਆ ਜਾਵੇ ਨਾ, ਤੇ ਫਿਰ ਸਮਝ ਲਈ ਵੀ ਜਿੱਦਾਂ ਜਾਨਵਰ ਆ। ਇਹ ਹਯਾ ਦਾ ਐਸਾ ਪਰਦਾ, ਮਾਂ ਪਿਓ ਨਾ, ਭੈਣ ਭਰਾ ਨਾ, ਤੇ ਇਹ ਇੱਕ ਪਰਦਾ ਉਸ ਜ਼ਾਤ ਨੇ ਬਣਾਇਆ ਸੀ। ਇਹ ਮੈਂ ਕੋਈ ਮਜ਼ਹਬ ਦੀ ਗੱਲ ਨਹੀਂ, ਇਹ ਦੁਨੀਆਦਾਰੀ ਦੀ ਪੂਰੀ ਗੱਲ ਆ। ਹਰ ਪਾਸੇ ਇਹੀ ਸ਼ੈ ਸੀ, ਪਰਦਾ ਸੀ ਕਿਸੇ ਗੱਲ। ਹੁਣ ਉੱਥੇ ਮੈਂ ਦੇਖਿਆ, ਉੱਥੇ ਪਰਦਾ ਕੋਈ ਨਹੀਂ, ਸਿਰ ਤੇ ਚੁੰਨੀ ਹੈ ਨਹੀਂ, ਕੱਪੜੇ ਜਿਹੜੇ ਆ ਉਹ ਇੱਥੇ ਕਦੀ ਦੇਖੇ ਨਹੀਂ ਇਦਾਂ ਦੇ ਜਿਹੜੇ ਉੱਥੇ ਬੀਬੀਆਂ ਨੇ ਪਾਏ ਹੋਏ। ਬੀਬੀਆਂ ਨੂੰ ਛੱਡ, ਬੰਦੇ ਕੱਛੇ ਪਾਈ ਫਿਰਦੇ। ਕੱਛਾ ਪਾਉਣ ਦਾ ਤੁੱਕ ਬਣਦਾ? ਸ਼ਾਇਦ ਘਰੇ ਤੁਸੀਂ ਪਾ ਲਓ, ਸ਼ਹਿਰ ਦੇ ਵਿੱਚ ਕੱਛਾ ਪਾ ਕੇ ਮੁੰਡਿਆਂ ਦਾ ਕੀ ਕੰਮ ਆ? ਉਹ ਉੱਥੇ ਉਹ ਪਾਈ ਫਿਰਦੇ। ਬੀਬੀਆਂ ਵੀ ਇਦਾਂ ਹੀ ਕੱਪੜੇ ਪਾਉਂਦੀਆਂ ਉੱਥੇ। ਤੇ ਉਹ ਫਿਰ ਹਯਾ ਦਾ ਉਹ ਪਰਦਾ ਤਾਂ ਨਹੀਂ ਨਾ ਰਿਹਾ। ਠੀਕ ਆ, ਅਸੀਂ ਉੱਥੇ ਕਿਸੇ ਨੂੰ ਕੁਝ ਕਹਿ ਤਾਂ ਨਹੀਂ ਸਕਦੇ, ਪਰ ਜੋ ਗਲਤ ਹੋਵੇ ਉਹ ਗਲਤ ਹੁੰਦਾ, ਜਿਹੜੀ ਗੱਲ ਸਹੀ ਹੋਵੇ ਉਹ ਸਹੀ ਹੋਵੇ। ਹੁਣ ਤੁਸੀਂ ਉੱਥੇ ਕਈ ਸਾਡੇ ਇੱਥੇ ਧੀ ਪੁੱਤਰ ਉੱਥੇ ਰਹਿ ਰਹੇ ਆ, ਤੇ ਉਹ ਅਖੀਰ ਉਹ ਫਿਰ ਦੇਖ ਕੇ ਖਰਬੂਜੇ ਨੂੰ ਖਰਬੂਜਾ ਰੰਗ ਫੜਦਾ, ਉਹ ਹੌਲੀ ਹੌਲੀ ਉਹੀ ਦਿਮਾਗ ਬਣ ਜਾਂਦਾ। ਬੰਦਾ ਸੋਬਤ ਬੜਾ ਅਸਰ ਰੱਖਦੀ, ਸੋਬਤ ਬੰਦੇ ਨੂੰ ਬਣਾ ਦਿੰਦੀ, ਸੋਬਤ ਬੰਦੇ ਨੂੰ ਖਰਾਬ ਕਰ ਦਿੰਦੀ, ਉਹ ਇਦਾਂ। ਬਾਕੀ ਕਈ ਐਸੇ ਵੀ ਦੇਖੇ ਆ ਜਿਹੜੇ ਆਪਣਾ ਸਾਫ ਸੁਥਰਾ, ਕੋਈ ਨਹੀਂ, ਕੱਪੜੇ ਵੀ ਸਹੀ ਆ ਤੇ ਉਂਝ ਵੀ ਸਾਰਾ ਠੀਕ ਆ ਹਿਸਾਬ। ਇਦਾਂ ਵੀ ਹੈ, ਇਹ ਨਹੀਂ ਵੀ ਸਾਰੇ, ਪਰ ਬਹੁਤਾ ਮੈਂ ਇਦਾਂ ਦਾ ਦੇਖ ਕੇ ਆ। ਜਿੱਥੇ ਵੀ ਜਾ ਕੇ ਦੇਖਿਆ ਨਾ, ਇਹ ਹਾਲਾਤ ਇਹ ਸੀ, ਤੇ ਇਹ ਖੌਫਨਾਕ ਹਾਲਾਤ। ਮੈਂ ਗੱਲ, ਤੁਸੀਂ ਕਹੋਗੇ ਵੀ ਤੂੰ ਸਾਨੂੰ ਕੀ ਦੱਸੀ ਜਾਣਾ, ਮੈਂ ਤੁਹਾਨੂੰ ਇਹ ਦੱਸੀ ਜਾਣਾ ਵੀ ਮੈਂ ਦੇਖ ਕੇ ਆਇਆ ਵੀ ਅਖੀਰ ਮਾੜਾ। ਹੁਣ ਆਪਣਾ ਅਖੀਰ ਹੁਣ ਮਾੜਾ ਪੂਰੀ ਦੁਨੀਆ ਦਾ। ਜਿਹੜੇ ਕਾਨੂੰਨ ਜਿੱਦਾਂ ਬਣਨ ਲੱਗ ਗਏ, ਗੱਲ ਤੁਰ ਪਈ ਆ ਨਾ ਜਿਹੜੇ ਪਾਸੇ ਨੂੰ, ਉਹ ਕਿਨਾਰਾ ਕੋਈ ਨਹੀਂ ਉਹਦਾ। ਉਹ ਅਖੀਰ ਮਾੜਾ ਦੁਨੀਆ ਦਾ। ਜੋ ਉਹ ਜਿਹੜਾ ਹੈ ਸੀ ਨਾ ਦੁਨੀਆ ਦਾ ਬਣਾਉਣ ਦਾ, ਜਿਹੜਾ ਇੱਥੇ ਬਰਤਨ ਦਾ ਜੋ ਹਿਸਾਬ ਸੀ, ਉਹ ਨਹੀਂ ਰਹਿਣਾ, ਅਸਲ ਨਹੀਂ ਰਹਿਣੀ। ਬਸ ਉਹ ਧੱਕੇ ਹੀ ਆ ਹੁਣ ਤਾਂ, ਗਾਂ ਬੰਦਿਆਂ ਦੇ ਹਿਸਾਬ ਜੋ ਦੇਖਿਆ ਉੱਥੇ ਮੈਂ। ਤੇ ਬਾਕੀ ਆ ਵੀ ਉਹ ਆਪਣਾ ਘਰ ਤਾਂ ਆਪਣਾ ਹੀ ਹੁੰਦਾ। ਉੱਥੇ ਸਹੂਲਤਾਂ ਹਰ ਸ਼ਾ ਦੇਖੀ ਆ, ਪਰ ਆਪਣਾ ਪਾਕਿਸਤਾਨ ਉੱਥੇ ਯਾਦ ਆ, ਰਹਿਮੇਸ਼ਾ ਯਾਦ ਆ। ਹੁਣ ਰਹਿਮੇਸ਼ਾ ਪਹੁੰਚ ਗਿਆ, ਤੁਹਾਡੀ ਦੁਆਵਾਂ ਨਾਲ ਖੈਰੀ ਸਲਾਮਤੀ। ਤੇ ਇੱਥੇ ਹੁਣ ਆਪਦਾ ਕੰਮ ਧੰਦਾ ਦੇਖਦੇ ਆ, ਤੇ ਤੁਹਾਨੂੰ ਵੀ ਦਿਖਾਉਂਦੇ ਆ ਵੀ ਫਸਲ ਬਾੜੀ ਵੀ ਤੁਹਾਨੂੰ ਦਿਖਾਉਂਦੇ ਆ। ਪਰ ਜਿਹੜੀ ਗੱਲ ਮੈਂ ਅੱਗੇ ਕੀਤੀ ਸੀ, ਮੈਂ ਤਾਂ ਮੁੜ ਕੇ ਕਰ ਜਾਵਾਂ ਵੀ ਮੈਂ ਆਪਣਾ ਕੁਨਬਾ ਸਮਝਦਾ ਤੁਹਾਨੂੰ। ਤੇ ਤੁਸੀਂ ਜੇ ਕੋਈ ਗੱਲ ਮੈਨੂੰ ਪੁੱਛਣੀ ਹੋਵੇ, ਇਸ ਵੀਡੀਓ ਦੇ ਹੇਠ ਪੁੱਛ ਲਿਓ। ਮੈਂ ਉਹ ਉਦਾਂ ਹੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਬੰਦਾ ਪੁੱਛੂਗਾ ਉਸ ਨੂੰ ਮੈਂ ਉਹ ਗੱਲ ਦੱਸੂਗਾ ਪੂਰੀ, ਇਨਸ਼ਾਅੱਲਾ। ਤੇ ਆਓ ਹੁਣ ਤੁਹਾਨੂੰ ਮੈਂ ਆਪਣੀ ਕੋਈ ਫਸਲ ਬਾੜੀ ਦਿਖਾ ਦੇਵਾਂ ਵੀ ਕੀ ਬਣਾ ਰਿਹਾ ਮਗਰ। ਆਜੋ। ਹਾਂਜੀ, ਮੈਂ ਕਿਹਾ ਤੁਹਾਨੂੰ ਫਸਲ ਬਾੜੀ ਦਿਖਾ ਦੇਵਾਂ। ਬਾਕੀ ਤਾਂ ਚਲੋ ਫਿਰ ਦਿਖਾਵਾਂਗੇ, ਪਰ ਇੱਕ ਅਸੀਂ ਨਵੀਂ ਫਸਲ ਇੱਥੇ ਲਾਈ ਆ, ਨਵੀਂ ਫਸਲ ਆ, ਤੇ ਉਹਦੇ ਬਾਰੇ 'ਚ ਅਸੀਂ ਸਾਰੀ ਤੁਹਾਨੂੰ ਮਾਲੂਮਾਤ ਦਿੰਦੇ ਹਾਂ, ਨਾਲੇ ਦਿਖਾਉਂਦੇ ਹਾਂ ਵੀ ਇਹ ਕਿਹੜੀ ਨਸਲ ਆ, ਕਿੱਦਾਂ ਲੱਗਦੀ ਹੈ, ਤੇ ਕਿਹੜੇ ਮੌਸਮ 'ਚ, ਸਾਰੀ ਬਰੀਕੀ ਦੇ ਵਿੱਚ ਅਸੀਂ ਗੱਲਬਾਤ ਕਰਾਵਾਂਗੇ। ਸ਼ਾਹ ਸਰੋਇਆ ਸਾਹਿਬ ਨੂੰ ਕਹਿੰਦੇ ਆ ਵੀ ਉਹ ਆ ਕੇ ਤੁਹਾਡੇ ਨਾਲ ਗੱਲਬਾਤ ਨਾਲ ਨਾਲੇ ਤੁਹਾਨੂੰ ਦਿਖਾਉਂਦੇ ਹਾਂ ਇਸ ਫਸਲ ਦਾ, ਨਾਲੇ ਸਾਰੀ ਮਾਲੂਮਾਤ ਤੁਹਾਡੇ ਤੱਕ ਪਹੁੰਚ ਜੂਗੀ। ਤੇ ਦੁਆ ਕਰੋ ਵੀ ਫਸਲ ਇਹ ਨਵੀਂ ਆ, ਵੀ ਇਹ ਕਾਮਯਾਬ ਰਵੇ। ਤੇ ਉਹ ਜਿਹੜਾ ਕਾਣਾ ਅਸੀਂ ਲਾਇਆ ਸੀਗਾ, ਉਹਦਾ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਉਹਦਾ ਕੀ ਬਣਿਆ। ਮੈਂ ਤਾਂ ਫਿਰ ਤੁਰਕੀ ਗਿਆ ਸੀਗਾ, ਮੇਰੇ ਮਗਰੋਂ ਇਹਨਾਂ ਨੇ ਲਾਈ ਆ। ਰਾਣਾ ਸਾਹਿਬ ਆਹ ਗੱਲਬਾਤ ਕਰਕੇ ਨਾ ਸ਼ਾਹ ਸਰੋਇਆ ਸਾਹਿਬ ਨਾਲ ਆ ਜਾਓ ਜੀ ਗਾਂ, ਤੇ ਵਿੱਚ ਫਿਰ ਕੇ ਵਿੱਚ ਕੈਮਰਾਮੈਨ ਸਾਹਿਬ ਵਿੱਚ। ਅੱਛਾ ਜੀ ਸ਼ਾਹ ਸਾਹਿਬ, ਇਹ ਕਿਸ ਚੀਜ਼ ਦੀ ਪਨੀਰੀ ਹੈ ਜੀ? ਇਹ ਤਾਂ ਗੋਭੀ ਦੀ ਪਨੀਰੀ ਲਾਈ ਹੈ ਜੀ। ਅੱਛਾ, ਇਹ ਕਿਹੜੀ ਵੈਰਾਈਟੀ ਆ? ਇਹ ਵੈਰਾਈਟੀ ਤਾਂ ਹੈਗੀ ਹੈ ਜੀ ਹਾਜੀ ਸੰਸ ਦੀ ਵੈਰਾਈਟੀ ਹੈ। ਅੱਛਾ, ਇਹ ਦੇਸੀ ਚਾਹੁੰਦੀ ਹੈ ਹਾਈਬ੍ਰਿਡ? ਹਾਈਬ੍ਰਿਡ ਹੈ। ਅੱਛਾ, ਹਾਈਬ੍ਰਿਡ। ਤੇ ਇਹ ਕਿਤਨੇ ਦਿਨਾਂ ਦੀ ਹੋ ਗਈ ਆ? ਇਹ ਹੋ ਗਈ ਹੈ ਤਕਰੀਬਨ 8 ਦਿਨਾਂ ਦੀ ਹੋ ਗਈ ਹੈ ਇਹ। ਅੱਛਾ, ਤੇ 30 ਤੋਂ 32 ਦਿਨਾਂ ਬਾਅਦ, 35 ਦਿਨਾਂ ਬਾਅਦ ਮੁੰਤਕਿਲ ਕਰ ਦਾਂਗੇ ਕਿਸੇ। ਅੱਛਾ, 30 ਤੋਂ 32 ਦਿਨਾਂ ਚ। ਤੇ ਉਸ ਤੋਂ ਬਾਅਦ ਫਿਰ ਗੋਭੀ ਤਿਆਰ ਹੁੰਦੀ ਕਿੰਨਾ ਕੁ ਟਾਈਮ ਉਹ 60 ਦਿਨਾਂ ਦੀ ਵੈਰਾਈਟੀ ਵੀ ਹੁੰਦੀ ਹੈ। ਅਸੀਂ 4 ਵੈਰਾਈਟੀਆਂ ਲਾਈਆਂ, ਕੋਈ 60 ਦਿਨਾਂ ਦੀ ਹੈ, ਕੋਈ 70 ਦਿਨਾਂ ਦੀ ਹੈ। ਅੱਛਾ ਅੱਛਾ, ਜਿਵੇਂ ਜਿਵੇਂ ਦਾ ਟਾਈਮ ਪੂਰਾ ਹੋਏਗਾ। ਅੱਛਾ, ਸਾਰੀ। ਤੇ ਇਹ ਕਿੰਨਾ ਕੁ ਬੀਜ ਜਿਹੜਾ ਵਾ ਨਾ ਇੱਕ ਏਕੜ ਦੀ ਪਨੀਰੀ ਲਈ? ਇਹ 150 ਗ੍ਰਾਮ ਪਰ ਏਕੜ ਲਾਇਆ ਸੀ। ਅੱਛਾ, 150 ਗ੍ਰਾਮ। ਇਹ ਤੁਸੀਂ ਯਾਨੀ ਕਿ ਹੁਣ ਇਹ ਕਿੰਨਾ ਬੀਜ ਲਗਾਇਆ ਵਾ ਇੱਥੇ ਟੋਟਲ? ਇਹ ਅਸੀਂ 12 ਪੈਕਟ ਲਗਾਏ ਆ ਇੱਥੇ।
ਅਗਰ ਤਾਂ ਅਸੀਂ ਲਾਉਂਦੇ ਇਹਨੂੰ ਟਰੇਆਂ ਦੇ ਵਿੱਚ ਹਾਂ ਫਿਰ ਹਾਂ ਅਸੀਂ ਥੋੜਾ ਜਿਹਾ ਘੱਟ ਲਾ ਲੈਣਾ ਸੀ, ਜ਼ਮੀਨ ਦੇ ਵਿੱਚ ਥੋੜਾ ਅਸੀਂ ਜ਼ਿਆਦਾ ਲਾਈਦਾ ਪੈਕਟ ਇੱਕ ਦੋ। ਅੱਛਾ ਅੱਛਾ ਜ਼ਿਆਦਾ ਤੇ ਮਾਸ਼ਾਅੱਲਾ ਉਹਦੀ ਜਰਮੀਨੇਸ਼ਨ ਬੜੀ ਅੱਛੀ ਹੋਈ ਹੈ, ਟਰੇਆਂ ਤੋਂ ਵੀ ਅੱਛੀ ਜਰਮੀਨੇਸ਼ਨ ਹੋਈ ਹੈ ਅੱਛਾ ਇੱਥੇ। ਇੱਕ ਪੈਕਟ 'ਚ ਕਿੰਨਾ ਹੁੰਦਾ ਵਾ? ਇੱਕ ਪੈਕਟ 50 ਗ੍ਰਾਮ ਹੁੰਦਾ। ਯਾਨੀ ਕਿ 600 ਗ੍ਰਾਮ ਤੁਸੀਂ ਜਿਹੜਾ ਵਾ ਨਾ ਹਾਂਜੀ ਲਗਾਇਆ ਵਾ, 600 ਤੇ ਇਹ 4 ਏਕੜ ਦੀ ਪਨੀਰੀ। ਹਾਂਜੀ। ਅੱਛਾ, ਤੇ ਤੁਸੀਂ ਆਪ ਕਿਤਨੀ ਲਾਣੇ ਦਾ ਪ੍ਰੋਗਰਾਮ ਆ? ਆਪ ਵੀ ਲਾਵਾਂਗੇ ਜੀ, 2 ਏਕੜ ਅੱਛਾ ਲਾ ਲਾਂਗੇ, 1 2। ਅੱਛਾ, ਕੁਝ ਦੋਸਤਾਂ ਲਈ ਵੀ ਜਿਹੜਾ ਵਾ ਨਾ ਹਾਂਜੀ ਲਗਾਈ ਆ। ਹਾਂਜੀ। ਠੀਕ ਆ, ਤੇ ਇਹ ਹੁਣ ਯਾਨੀ ਕਿ ਸਾਰੀਆਂ ਮੁਖਤਲਿਫ ਦਿਨਾਂ 'ਚ ਤਿਆਰ ਹੋਣੇ ਵਾਲੀ, ਕੋਈ 60 ਦਿਨਾਂ ਦੀ ਆ? ਕੋਈ 60 ਦਿਨਾਂ ਦੀ, ਕੋਈ 70 ਦਿਨਾਂ ਦੀ ਹੈ। ਅੱਛਾ ਹੁਣ ਕੁਛ ਅੱਗੇ ਵੀ ਲਗਾਣੀ, ਅੱਜ ਵੀ ਬੀ ਲੈ ਕੇ ਆਇਆ। ਅੱਛਾ ਅੱਛਾ ਇਹ ਠੀਕ। ਨਾਲ ਨਾਲ ਲਗਾਈ ਜਾ ਰਹੇ ਆ। ਅੱਛਾ ਇਹ ਸ਼ੁਰੂ ਹੁੰਦੀ ਹੈ ਜੁਲਾਈ ਦੇ ਵਿੱਚ। ਅੱਛਾ। ਜਿਵੇਂ ਜਿਵੇਂ ਅੱਗੇ ਵੈਰਾਈਟੀਆਂ ਨਾ, ਹੂੰ। ਮੌਸਮ ਠੰਡਾ ਆਉਂਦਾ ਜਾਂਦਾ, ਉਹ ਦਿਨ ਵੱਧਦੇ ਜਾਂਦੇ ਆ। ਅੱਛਾ ਜਿਹੜੀ ਗਰਮੀ ਦੀ ਵੈਰਾਈਟੀ ਹੁੰਦੀ ਆ ਉਹ 60 ਦਿਨ ਦੀ ਹੁੰਦੀ ਆ। ਹੂੰ। ਉਸ ਤੋਂ ਬਾਅਦ ਕੋਈ ਜਿਹੜੀ ਥੋੜੀ ਜਿਹੀ ਉਸ ਤੋਂ ਅਗੇਤੀ ਵੈਰਾਈਟੀ ਪਿਛੇਤੀ ਚੱਲ ਜਾਂਦੀ ਆ, 65 70 75 ਇਸ ਤਰ੍ਹਾਂ 80 ਦਿਨਾਂ ਅੱਛਾ। ਤੱਕ ਚੱਲ ਜਾਂਦੀ ਹੈ। ਇਹਦਾ ਪੌਦਾ ਜਿਹੜਾ ਵਾ ਤਿਆਰਸ਼ੁਦਾ ਮਾਰਕੀਟ 'ਚ ਕਿੰਨੇ ਕੁ ਦਾ ਮਿਲਦਾ ਵਾ? ਇਹ ਲੋਕ ਘੱਟ ਹੀ ਤਿਆਰ ਕਰਦੇ ਆ, ਜਿਹੜੇ ਫਾਰਮਰ ਆ ਨਾ ਲਾਉਂਦੇ ਉਹੀ ਤਿਆਰ ਕਰਦੇ ਆ। ਹਾਂ, ਆਮ ਇਹ ਤਿਆਰ ਹੀ ਨਹੀਂ ਕਰਦੇ। ਇਹ ਥੋੜੀ ਗਰਮੀ ਦੇ ਵਿੱਚ ਨਾ ਇਹਦੀ ਬੜੀ ਮੁਸ਼ਕਲ ਨਾਲ ਤਿਆਰ ਹੁੰਦਾ ਪੌਦਾ। ਜਰਮੀਨੇਸ਼ਨ ਇਹਦੀ ਹਾਂ, ਘੱਟ ਮੁਸ਼ਕਲ ਹੈ। ਜਰਮੀਨੇਸ਼ਨ ਮਸਲਾ ਬਣਦਾ, ਬਾਅਦ 'ਚ ਗਰਮੀ ਦਾ ਵੀ ਮਸਲਾ ਬਣਦਾ। ਅੱਛਾ, ਹਾਂਜੀ। ਤੇ ਇਹਨੂੰ ਖਾਦ ਖੂਦ ਦਾ ਕੀ ਪਨੀਰੀ ਨੂੰ ਕੀਤਾ ਖਾਦ ਵਾ? ਕੋਈ ਨਹੀਂ, NPK ਜਿਹੜਾ ਨਾ ਅਸੀਂ ਉੱਤੋਂ ਹੂੰ। ਮੁਖਤਲਿਫ ਜਿਹੜੀ ਕੰਪਨੀਆਂ ਦਾ ਲੈ ਕੇ ਉੱਪਰ ਪਾਵਾਂਗੇ ਅੱਛਾ, ਤੇ ਜ਼ਮੀਨ ਦੇ ਵਿੱਚ ਕੋਈ ਨਹੀਂ ਖਾਦ ਪਾਈ ਅਸੀਂ। ਤੇ ਜ਼ਮੀਨ ਇੱਥੇ ਪਨੀਰੀ ਤਿਆਰ ਕਰਨ ਲਈ ਕੀ ਕੁਛ ਕੀਤਾ ਇਹਦੇ 'ਚ? ਇਹਦੇ 'ਚ ਕੋਈ ਨਹੀਂ, ਅਸੀਂ ਥੱਲੇ ਜਿਹੜੀ ਜ਼ਮੀਨ ਮਿੱਟੀ ਸੀ ਉਹ ਕੱਢ ਕੇ ਬਾਹਰ ਕਰਤੀ, ਵਿੱਚ ਨਾ ਹੂੰ। ਭਾਲ ਪਾਈ ਇਹਦੇ ਅਸੀਂ। ਅੱਛਾ, ਭਾਲ ਪਾਈ। ਭਾਲ ਪਾਈਏ ਵਿੱਚ ਅਸੀਂ ਜਿਹੜੀ ਆ ਨਾ ਆਹ ਖਾਦ ਜਿਹੜੀ ਹੁੰਦੀ ਆ ਬਾਇਓਗੈਸ ਵਾਲੀ, ਅੱਛਾ ਅੱਛਾ। ਉਹ ਜਿਹੜੀ ਇਹ 'ਚੋਂ ਗੈਸ ਨਿਕਲੀ ਹੁੰਦੀ ਆ, ਹੂੰ ਹੂੰ ਉਹ ਵਿੱਚ ਮਿਕਸ ਕੀਤੀ ਇਹਦੇ। ਹੂੰ। ਔਰ ਉਸ ਤੋਂ ਬਾਅਦ ਅਸੀਂ ਤੁਸੀਂ ਅਗਰ ਦਿਖਾਓਗੇ ਨਾ ਕੈਮਰਾਮੈਨ, ਹਰ ਪੌਦੇ ਤੋਂ ਪੌਦੇ ਦਾ ਫਾਸਲਾ ਇੱਕ ਜਿਹਾ ਜ਼ਮੀਨ ਦੇ ਵਿੱਚ ਲੱਗਿਆ ਹੋਇਆ, ਹਾਂ ਹਾਂ, ਕੱਲਾ ਕੱਲਾ ਪੌਦਾ ਲੱਗਾ। ਇਹ ਮੈਂ ਬਲਕਿ ਬੜਾ ਹੈਰਾਨ ਸੀ, ਮੈਂ ਕਿ ਇਸ ਹਾਂਜੀ। ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਕਿਸੇ ਲਾਈਨਾਂ ਲੂਨਾਂ ਚਲਾਈ ਹੈ, ਕਿਸ ਤਰ੍ਹਾਂ ਜਿਹੜਾ ਵਾ ਨਾ। ਹਾਂ, ਨਹੀਂ ਇਹ ਅਸੀਂ ਨਾ ਜਿਹੜਾ ਟਰੇਆਂ ਲੈ ਕੇ ਨਾ ਟਰੇਆਂ ਹੂੰ। ਅੱਛਾ 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 ਟਰੇਆਂ ਲੈ ਕੇ ਟਰੇਆਂ ਦੇ ਵਿੱਚ ਮਿੱਟੀ ਪਾ ਕੇ ਉਹਨੂੰ ਉਹਦੇ ਥੋੜਾ ਦਬਾ ਕੇ ਨਾ ਟਰੇਆਂ ਦੇ ਨਿਸ਼ਾਨ ਜਿਸ ਦੇ ਲੱਗ ਗਏ, ਅੱਛਾ ਉੱਥੇ ਅੱਛਾ ਕੱਲਾ ਕੱਲਾ ਬੀ ਲਗਾਤਾ ਸੀ। ਅੱਛਾ ਅੱਛਾ। ਮੈਂ ਵੀ ਪਹਿਲੇ ਕਹਿ ਰਿਹਾ ਸੀ ਵੀ ਵੈਸੇ ਆਮ ਹੱਥ ਨਾਲ ਸਿੱਟਣ 'ਚ ਇੰਨਾ ਸੀਧ 'ਚ ਨਹੀਂ ਆ ਸਕਦਾ। ਹਾਂਜੀ, ਇਹ ਫਿਰ ਤੁਸੀਂ ਨਾ ਪਹਿਲੇ ਹੀ ਯਾਨੀ ਕਿ ਉਹ ਇੱਕ ਕਿਸਮ ਦੇ ਬਕਾਇਦਾ ਨਕਸ਼ੇ ਦੇ ਤਹਿਤ ਨਕਸ਼ੇ ਦੇ ਜਿਹੜਾ ਤਹਿਤ ਲਾਇਆ ਯਾਨੀ ਕਿ ਇਹ ਟਰੇਆਂ ਵਾਲੇ ਹਿਸਾਬ 'ਚ ਜ਼ਮੀਨ 'ਚ ਇਹ ਲੱਗੀ ਬਿਲਕੁਲ ਹੈ। ਜਿਵੇਂ ਟਰੇ 'ਚ ਲੱਗੀ ਆ, ਨਜ਼ਰ ਆ ਜਿੰਨੇ ਰਹੀ ਹੈ। ਪੌਦੇ ਟਰੇ 'ਚ ਲੱਗਦੇ ਆ ਉਹਨੇ ਕਿ ਉਹਨੇ, ਤਕਰੀਬਨ ਹਾਂਜੀ। ਉਸ ਜਗ੍ਹਾ 'ਚ ਲੱਗੇ ਆ। ਤੇ ਮਾਸ਼ਾਅੱਲਾ ਜੀ, ਬੜੀ ਅੱਛਾ ਕਾਵਸ਼, ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ। ਆਮੀਨ ਜੀ। ਤੇ ਨਾਲੇ ਟਰੇਆਂ ਦੇ ਖਰਚੇ ਤੋਂ ਵੀ ਜਿਹੜਾ ਵਾ ਨਾ ਤੁਸੀਂ ਬਚ ਗਏ ਆ, ਕੰਪੋਸਟ ਤੋਂ ਵੀ ਬਚ ਗਏ ਉਹ ਆ। ਬੜਾ ਹਾਂ, ਮਹਿੰਗਾ ਪੈ ਜਾਂਦਾ ਹਾਂ। ਖਰਚਾ ਜਿਹੜਾ ਟਰੇ ਦਾ, ਹਾਂ, ਉਹ ਤਾਂ ਮੌਸ ਦਾ ਖਰਚਾ ਬਹੁਤ ਮਹਿੰਗਾ ਪੈ ਜਾਂਦਾ। ਇਹ ਮਾਸ਼ਾਅੱਲਾ ਜਰਮੀਨੇਸ਼ਨ ਵੇਖ ਲਓ ਤੇ ਅੱਛੀ ਹੈ, ਇੱਕ growth ਵੀ ਠੀਕ ਚੱਲ ਰਹੀ ਹੈ। ਜਿਹੜਾ ਹੈ 150 ਗ੍ਰਾਮ ਬਲਕਿ 50 ਗ੍ਰਾਮ ਦਾ ਪੈਕਟ ਕਿਤਨੇ ਦਾ ਆਂਦਾ ਵਾ? ਇਹ ਮੁਖਤਲਿਫ ਰੇਟ ਹੈ ਜੀ। ਹੂੰ। ਇਹ 6000 ਤੋਂ ਲੈ ਕੇ 12000 ਤੱਕ ਪੈਕੇਟ ਹੈ। ਅੱਛਾ ਅੱਛਾ, ਇਹ ਹਰ ਤਾਂ ਕੰਪਨੀ ਦਾ ਆਪਣਾ ਹਾਂ ਰੇਟ ਹੈ। ਬਹੁਤ ਮਹਿੰਗਾ ਕੰਮ ਆ। ਹਾਂਜੀ, ਯਾਨੀ ਕਿ ਅਗਰ ਏਕੜ ਦਾ ਤੁਹਾਡੇ ਵਾਲੇ ਹਿਸਾਬ 'ਚ ਵੀ 18000 ਤੋਂ ਲੈ ਕੇ ਤੇ ਵਾਹਵਾ ਉੱਪਰ ਤੱਕ ਚੱਲ ਜਾਂਦਾ। ਹਾਂਜੀ, ਉੱਪਰ ਚਲਾ ਜਾਂਦਾ। ਜਿਵੇਂ ਕਿਸੇ ਦੀ ਕੋਈ ਅੱਛੀ ਵੈਰਾਈਟੀ ਉਹਦੇ ਹਿਸਾਬ ਨਾਲ ਉਹਨੇ ਆਪਣਾ ਰੇਟ ਰੱਖਿਆ ਹੈ। ਠੀਕ। ਲੇਕਿਨ ਹੁਣ ਮੌਸਮ ਸ਼ੁਰੂ ਆ, ਅਗਰ ਕੋਈ ਦੋਸਤ ਲਾਣਾ ਚਾਹਵੇ ਨਾ ਹਾਂ ਹਾਂ। ਹੁਣ ਗੋਭੀ ਦਾ ਮੌਸਮ ਸ਼ੁਰੂ ਆ, ਹੁਣ ਲਗਾ ਸਕਦਾ। ਪਨੀਰੀ ਲਾ ਸਕਦਾ ਕਿ ਗੋਭੀ ਲਗਾ ਸਕਦਾ? ਹਲੇ ਪਨੀਰੀ ਲੱਗੇਗੀ। ਅੱਛਾ ਅੱਛਾ। ਹਲੇ ਤਕਰੀਬਨ ਕੋਈ 20 ਅਗਸਤ ਤੱਕ ਤੁਸੀਂ ਪਨੀਰੀ ਲਾਇਓ। ਅੱਛਾ, ਉਸ ਤੋਂ ਠੀਕ ਬਾਅਦ ਤੁਸੀਂ ਇਹਨੂੰ ਜਿਹੜਾ ਨਾ ਚੁੰਡੀ ਲਾਇਓ, ਠੀਕ ਹੈ। ਤੁਸੀਂ ਉਹ ਲਾ ਸਕਦੇ ਯਾਨੀ ਆ। ਕਿ 20 ਅਗਸਤ ਤੱਕ ਜਿਹੜਾ ਵਾ ਨਾ ਪਨੀਰੀ ਲਾਈ ਜਾ ਸਕਦੀ ਹੈ। ਉਸ ਤੋਂ ਬਾਅਦ ਫਿਰ 20 ਅਗਸਤ ਤੋਂ ਬਾਅਦ ਜਿਹਨੇ ਲਗਾਣੀ ਆ ਉਹ ਉਹ ਫਿਰ ਡਾਇਰੈਕਟ ਲਗਾ ਦੇ ਬੀਜ ਉਹਦਾ। ਡਾਇਰੈਕਟ ਲਗਾ ਦੇ। ਇੱਕ ਹੋਰ ਇਸ ਤੋਂ ਇਲਾਵਾ ਅਗਰ ਕਿਸੇ ਨੇ ਬੰਦ ਗੋਭੀ ਲਾਣੀ ਆ, ਹਾਂ ਹਾਂ। ਉਹਦੀ ਵੀ ਹੁਣ ਪਨੀਰੀ ਪਾ ਸਕਦਾ ਉਹ। ਅੱਛਾ ਅੱਛਾ ਹੁਣ ਡਾਇਰੈਕਟ ਦਾ ਮੌਸਮ ਨਹੀਂ ਹਲੇ ਆਇਆ, ਅੱਛਾ। ਲੇਕਿਨ ਅੱਜ ਪਨੀਰੀ ਤੋਂ 30 ਦਿਨਾਂ ਬਾਅਦ ਤੇ 30 ਤੋਂ 40 ਦਿਨਾਂ ਬਾਅਦ ਇਹਦਾ ਮੌਸਮ ਆ ਜਾਏਗਾ। ਅਗਰ ਤੁਸੀਂ ਪਨੀਰ ਲਗਾਓਗੇ ਨਾ ਹੁਣ, ਤੇ ਫਿਰ ਪਨੀਰ ਤੋਂ ਸ਼ਿਫਟ ਕਰ ਸਕਦੇ ਆ। ਅੱਛਾ, ਤੇ ਬੰਦ ਗੋਭੀ ਦੀ ਜਿਹੜੀ ਆ ਉਹ ਪਨੀਰੀ ਕਿਤਨੇ ਕੁ ਦਿਨਾਂ 'ਚ ਤਿਆਰ ਹੋ ਜਾਂਦੀ ਆ? ਉਹ 40 ਦਿਨਾਂ 'ਚ ਤਿਆਰ ਹੋ ਜਾਂਦੀ ਪਨੀਰ। 40 ਦਿਨਾਂ 'ਚ ਤਿਆਰ ਹੋ ਜਾਂਦੀ। ਉਹ ਅਗਰ ਤੁਸੀਂ ਡਾਇਰੈਕਟ ਬੀਜ ਲਾਓਗੇ, ਹੂੰ। ਸਤੰਬਰ ਦੇ ਸ਼ੁਰੂ 'ਚ ਵੀ ਲਾਓਗੇ, ਫਿਰ ਵੀ ਉਹ ਸੜ ਜਾਏਗਾ ਉਹ। ਅੱਛਾ ਅਗਰ ਤੁਸੀਂ ਪਨੀਰ ਤਿਆਰ ਕਰਕੇ ਲਾਓਗੇ, ਉਹ ਗੇਤੀ ਤਰੀਨ ਆ ਜਾਏਗੀ ਤੇ ਉਹਦੇ ਪੌਦੇ ਦੇ ਚਾਂਸਸ ਘੱਟ ਆ ਮਰਨ ਦੇ। ਮੈਨੂੰ ਹੁਣ ਸਮਝ ਲੱਗ ਗਈ ਇੱਕ ਉਹਦਾ ਕਿਉਂਕਿ ਬੀਜ ਕਾਸਟਲੀ ਹੁੰਦਾ, ਉੱਤੇ ਲਗਾਓਗੇ, ਉੱਤੇ 4 ਬਾਰਿਸ਼ ਕਣੀਆਂ ਦਿਨ ਬਾਰਿਸ਼ ਪੈ ਗਈ ਨਾ, ਉਹ 70-80 ਹਜ਼ਾਰ ਦਾ ਬੀਜ ਆਇਆ ਹੋ ਜਾਂਦਾ। ਮੈਨੂੰ ਹੁਣ ਪਤਾ ਲੱਗ ਗਿਆ ਸੀ, ਇੱਕ ਦਫਾ ਤਜਰਬਾ ਕੀਤਾ ਸੀ ਡਾਇਰੈਕਟ ਲਾਉਣ ਦਾ, ਹਾਂਜੀ ਉਹ ਉੱਗੀ ਨਹੀਂ ਸੀ। ਹਾਂਜੀ, ਇਹ ਮਸਲੇ ਬਣ ਜਾਂਦੇ ਆ। ਠੀਕ ਹੈ, ਠੀਕ ਹੈ ਜੀ। ਇਹ ਅਪਡੇਟ ਹੋ ਗਈ ਸਾਡੀ ਗੋਭੀ ਦੀ, ਤੇ ਬਾਕੀ ਜਿਹੜੀ ਫਸਲਾਂ ਦੀਆਂ ਨਾਲ ਨਾਲ ਅਸੀਂ ਤੁਹਾਨੂੰ ਜਿਹੜਾ ਵਾ ਅਪਡੇਟ ਕਰਾ ਦੇਵਾਂਗੇ, ਤੇ ਇਹਦੀ ਅਪਡੇਟ ਅਸੀਂ ਦਿੰਦੇ ਰਵਾਂਗੇ ਜਿਸ ਤਰ੍ਹਾਂ ਇਹ ਨਾ ਵਧੇਗੀ ਅੱਗੇ।